ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੇ ਆਪਣਾ ਮਿੱਤਰੋ, ਕੀ ਹਾਲ ਆ ਤੁਹਾਡਾ ਸਾਰਿਆਂ ਦਾ? ਠੀਕ ਹੋ? ਆਪਣਾ ਮੀਆਂ ਮੁਨੱਵਰ ਸਾਹਿਬ ਦੇ ਨਾਲ ਹਾਜ਼ਰ ਹੋ ਗਿਆ ਚਾਚਾ। ਪੰਜਾਬੀ ਪੋਡਕਾਸਟ ਨੰਬਰ 2 ਹੈ ਜੀ। ਹਾਂਜੀ 2 ਨੰਬਰ। ਸਾਡਾ ਤੇ ਪਹਿਲਾ ਹੀ ਆ ਪੁੱਤ। ਸਾਡੇ ਤੇ ਬੇੜੇ ਗਰਕ ਕਰ ਦਿੱਤੇ ਆ ਸਾਡੇ ਗਵਾਂਢੀਆਂ ਨੇ। ਯਾਰ ਗਵਾਂਢੀ ਵੀ ਨਾ ਪੁੱਤ ਮੀਆਂ, ਗਵਾਂਢੀ ਵੀ ਅੱਲਾ ਚੰਗਾ ਕਿਸੇ ਕਿਸੇ ਨੂੰ ਦਿੰਦਾ, ਪਰ ਆ ਗਵਾਂਢੀਆਂ ਦੀ ਗੱਲ ਕਰਨ ਡੇ ਕਿ ਹੋਰ ਬਾਬਾ? ਚੰਗਾ ਗਵਾਂਢੀ ਅੱਲਾ ਕਿਸੇ ਕਿਸੇ ਨੂੰ ਦਿੰਦਾ। ਨਹੀਂ, ਗਵਾਂਢੀ ਕਿਹੜੇ ਦੀ ਗੱਲ ਕਰ ਰਹੇ ਤੁਸੀਂ? ਚੰਗਾ ਗਵਾਂਢੀ ਅੱਲਾ ਕਿਸੇ ਕਿਸੇ ਨੂੰ ਦਿੰਦਾ। ਅੱਛਾ, ਇਸ ਗਵਾਂਢੀ ਤੋਂ ਲੜਾਈ ਹੋ ਪੈਣੀ ਹੈ, ਮਤਲਬ ਦੱਸਦੇ ਆ ਛੱਡ ਨੂੰ ਰਾਹ ਨਾ ਬਣੇ। ਪਰ ਸਾਡੇ ਤੇ ਬੇੜੇ ਹੀ ਗਰਕ ਹੋ ਗਿਆ ਪੁੱਤਾ। ਪਾਕਿਸਤਾਨ ਦੀ ਹਸੀਅਤ ਨਾਲ ਗੱਲ ਕਰ ਰਿਹਾ। ਉਦਾਂ ਤੇ ਮਤਲਬ ਠੀਕ ਹੀ ਆ ਗਵਾਂਢੀ। ਆ ਗਵਾਂਢੀ ਸਾਡਾ ਚੰਗਾ ਵਾ, ਤੇ ਜਿਹੜਾ ਉਹ ਗਵਾਂਢੀ ਹੈ ਨਾ, ਬਹੁਤਾ ਹੀ ਕੋਈ ਉਹਨੇ ਤਾਂ ਲਾਲੀ ਪੁੱਤ ਐਡਾ ਕੋਈ ਬੇਹਯਾਈ ਵਾਲਾ ਕੰਮ ਕਰ ਦਿੱਤਾ। ਤਾਂ ਬਈ ਤੁਸੀਂ ਕੋਈ ਸੌਫਟ ਲਫ਼ਜ਼ ਇਸਤੇਮਾਲ ਕਰ ਰਹੇ ਹੋ, ਬੇਹਯਾਈ ਵਾਲਾ। ਇਹ ਤਾਂ ਕੋਈ ਸਖਤ ਲਫ਼ਜ਼ ਹੈ ਨਾ, ਪੁੱਤੋ ਇਸਤੇਮਾਲ ਕਰੋ। ਨਹੀਂ, ਫਿਰ ਉਹ ਨਾ ਥੋੜੀ ਜਿਹੀ ਸੈਂਸਰ ਵਾਲਾ ਰੌਲਾ ਬਣ ਜਾਂਦਾ। ਤੇ ਮੈਂ ਉਹਨੂੰ ਕਹਾਂ ਕਿ ਪੱਕੀ ਇੱਟ ਦੇ ਹਰਾਮ ਦੇ ਨੇ ਉਹ। ਹਾਂ, ਜਿਹੜਾ ਉਹਨੇ ਹਰਕਤ ਕੀਤੀ ਹੈ, ਹਰਕਤ ਪੁੱਤ ਜਰਾ ਦੱਸ ਦੇ। ਮੇਰੇ ਦੰਦ ਡਿੱਗ ਪੈਂਦੇ। ਉਹਨੇ ਕੀ ਕੀਤਾ ਕੀ ਹੈ ਜਿਹੜਾ ਉਹਨਾਂ ਨੇ? ਬਾਬਾ ਜੀ, ਭਾਰਤੀ ਜਨਤਾ ਪਾਰਟੀ ਹੈ ਜੀ, ਬੀਜੇਪੀ ਜਿਹਨੂੰ ਕਹਿੰਦੇ ਆ, ਉਹਦੇ ਦੋ ਰਹਿਨੁਮਾਵਾਂ ਨੇ ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਦੇ ਵਿੱਚ ਸੱਲੱਲਾਹੁ ਅਲੈਹਿ ਵਸੱਲਮ ਕੋਈ ਐਸੇ ਅਲਫਾਜ਼ ਬੋਲੇ ਜਿਹਦੇ ਨਾਲ ਬੀਇੰਗ ਏ ਮੁਸਲਿਮ ਸਾਡੀ ਜਿੰਨੀ ਵੀ ਇਸਲਾਮੀ ਦੁਨੀਆ, ਉਹਨਾਂ ਦੇ ਜਜ਼ਬਾਤ ਜਿਹੜੇ ਆ ਉਹ ਸਖਤ ਮਜਰੂਹ ਹੋਏ। ਇਸੀ ਮਤਲਬ ਇਹ ਸਾਡੀ ਜਾਨ ਮਾਲ ਇੱਜ਼ਤ ਆਬਰੂ ਸਾਰੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਉੱਪਰ ਕੁਰਬਾਨ। ਤੇ ਪੁੱਤ ਉਹਨਾਂ ਤੋਂ ਤਾਂ ਸਾਡੀ ਵਾਕਈ ਜਾਨ ਮਾਲ ਇੱਜ਼ਤ ਆਬਰੂ ਸਾਰਾ ਕੁਝ ਹੀ ਕੁਰਬਾਨ। ਯਾਰ ਇਹ ਕੀ ਹੈ? ਕਿਉਂ ਟੈਸਟਰ ਲਾਉਂਦੇ ਨੇ ਬਾਰ ਸਾਰੀ ਦੁਨੀਆ ਦੇ ਰਲ ਮਿਲ ਕੇ ਮੁਸਲਮਾਨਾਂ ਨੂੰ? ਅੱਛਾ ਬਾਬਾ ਜੀ, ਇਸ ਗੱਲ ਦਾ ਇੱਕ ਥੋੜਾ ਜਿਹਾ ਫਾਇਦਾ ਜ਼ਰੂਰ ਹੋਇਆ ਕਿ ਥੋੜਾ ਜਿਹਾ ਭਰਾ ਹੋ ਗਿਆ ਬਾਬਾ। ਮੈਂ ਤੇਰੀ ਗੱਲ ਤਵੱਜੋ ਨਾਲ ਜ਼ਰਾ ਸੁਣਦਿਆ ਸੀ। ਇੰਨੀ ਤਵੱਜੋ ਨਾਲ ਨਾ ਸੁਣੋ। ਬੋਲਦੀ ਵੀ ਆ? ਹਾਂਜੀ ਮੈਂ ਤੇ ਕਿਹਾ ਸੈਲਾਂ ਵਾਲੀ ਹੈ। ਨਹੀਂ ਨਹੀਂ, ਅਸੀਂ ਬੋਲਦੇ ਵੀ ਹਾਂ। ਬੋਲਦੇ। ਅੱਛਾ ਬਾਬਾ ਜੀ, ਇੱਕ ਫਾਇਦਾ ਜ਼ਰੂਰ ਹੋਇਆ ਸਾਰੀ ਸੂਰਤ ਹਾਲ ਦਾ। ਉਹ ਫਾਇਦਾ ਇਹ ਹੋਇਆ ਕਿ ਮੈਂ ਹੁਣੇ ਨਾ BBC ਦਾ ਇੱਕ ਆਰਟੀਕਲ ਪੜ੍ਹਦਾ ਪਿਆ ਸੀ। ਉਹ BBC ਦਾ ਉਹਦਾ ਇੱਕ ਹਾਂਜੀ ਆਰਟੀਕਲ ਪੜ੍ਹਦਾ ਪਿਆ ਸੀ। ਉਹਦੇ ਤੇ ਉਹਨਾਂ ਨੇ ਮਤਲਬ ਬੜੀ ਗਹਿਰੀ ਗੱਲ ਕੀਤੀ ਆ। ਸ਼ਾਇਦ ਸਾਡੇ ਪਾਕਿਸਤਾਨੀ ਹੁਕਮਰਾਨਾਂ ਨੂੰ ਹਲੇ ਵੀ ਸ਼ਰਮ ਨਹੀਂ ਆਣੀ, ਔਖੀ ਗੱਲ ਉਹ ਤੇ ਬਗਾਰਤ ਨੇ ਉਦਾਂ ਹੀ ਮਾਜ਼ਰਤ ਦੇ ਨਾਲ, ਥੋੜੀ ਜਿਹੀ ਮਾਜ਼ਰਤ ਨਾਲ, ਲੇਕਿਨ ਹੈ ਬਗਾਰਤ ਹੀ ਨੇ। ਹਾਂ ਚਲੋ, ਮੈਂ ਤਾਂ ਚਲੋ ਇਹ ਗੱਲ ਨਹੀਂ ਕਹਿੰਦਾ। ਨਹੀਂ ਤੁਸੀਂ ਨਹੀਂ ਕਹਿਣਾ, ਮੈਂ ਤਾਂ ਕਹਿਣਾ ਹੈ ਹੀ ਬਗਾਰਤ ਨੇ। ਹਾਂ ਚਲੋ, ਤੁਸੀਂ ਨਹੀਂ ਮਾਈਂਡ ਕਰਨਾ, ਤੁਸੀਂ ਨਹੀਂ ਕਰਨਾ ਹਾਂ, ਉਹ ਬਗਾਰਤ ਨੇ। ਠੀਕ ਹੈ, ਦਫਾ ਕਰੋ ਉਹਨਾਂ ਨੂੰ। ਅੱਛਾ, ਉਹਨਾਂ ਨੇ ਹਲੇ ਤੱਕ ਅੱਛਾ ਸਮਝ ਮੈਂ ਗਿਆ, ਹੋਰ ਕੋਈ ਨਹੀਂ ਸਮਝਿਆ। ਉਹਦੇ 'ਚ ਆ ਕੇ ਗੱਲ ਇਹ ਹੋਈ ਹੈ ਕਿ ਮੁਸਲਿਮ ਦੁਨੀਆ ਸਾਰੀ ਇਕੱਠੀ ਹੋਈ ਆ ਤੇ ਇਹਨਾਂ ਨੇ ਆ ਕੇ ਬਾਈਕਾਟ ਕਰਤਾ ਸਾਰੀਆਂ ਹੀ ਇੰਡੀਅਨ ਮਸਨੂਆਤ ਦਾ। ਹਾਂ ਬਣਦਾ ਸੀ। ਪਾਕਿਸਤਾਨੀਆਂ ਨੂੰ ਵੀ ਚਾਹੀਦਾ ਸੀ। ਹੁਣ ਮੈਂ ਤੁਹਾਨੂੰ ਇਹਦੇ 'ਚ ਜਿਹੜੀ ਅਸਲ ਗੱਲ ਦੱਸਣ ਲੱਗਾ ਨਾ, ਜੇ ਮੈਂ ਉੱਥੇ ਤੱਕ ਪਹੁੰਚ ਗਿਆ ਪੁੱਤ ਪਾਕਿਸਤਾਨੀਆਂ ਦੇ ਕੀ ਬਾਈਕਾਟ? ਇਹ ਬੀਬੀ ਹੈ। ਓਏ ਨਾਜ਼ਰੀਨ ਨੂੰ ਵੀ ਦਿਖਾਓ ਜਰਾ। ਨਾਜ਼ਰੀਨ ਨੂੰ ਦਿਖਾ ਦਈਏ। ਚਲੋ ਜੀ, ਕੈਮਰਾ ਕਰਨਾ ਜੀ ਲਾ ਕੇ। ਇਹ ਨਾ ਕਹਿਣ ਵੀ ਲੈਪਟਾਪ ਚੱਲਦਾ ਹੈ। ਇਹ ਜੀ ਉਹ ਖਾਤੂਨ ਆ। ਥੋੜਾ ਜਿਹਾ ਹੋਰ ਪੁੱਤ ਹੋਣ ਕਰੇ। ਫੋਟੋ ਆ ਰਹੀ ਹੈ, ਮੇਰਾ ਹੱਥ ਲੱਗ ਗਿਆ ਤੇ ਉਹ ਗਾਮਸ਼ਾ ਨਹੀਂ ਟੱਚ ਵਾਲਾ ਸਕਰੀਨ ਹੈ ਜੀ। ਅੱਛਾ ਨਾਜ਼ਰੀਨ, ਇਹ ਖਾਤੂਨ ਹੈ। ਹਾਂ, ਤੇ ਮੈਂ ਹੁਣ ਤੁਹਾਨੂੰ ਨਾ ਲੈ ਕੇ ਜਾਣਾ ਵਾ ਜਿਹਦੀ वजह ਤੋਂ ना सारे मामलात हो सकते। लिखता जी, इंडिया का बहुत कुछ खतरे में है। ਬਹੁਤ ਕੁਝ ਖਤਰੇ ਦੇ ਵਿੱਚ ਆ। ਸਭ ਤੋਂ ਵੱਡੀ ਗੱਲ ਤੇ ਉਹਨਾਂ ਦੀ ਜਿਹੜੇ ਮੁਲਕਾਂ ਦਾ ਉਹਨਾਂ ਨੇ ਨਾਮ ਲਿਖਿਆ ਇਹਦੇ ਵਿੱਚ ਖਲੀਜੀ ਮਮਾਲਕ ਜ਼ਿਆਦਾ ਨੇ। ਕੁਵੈਤ, ਕਤਰ, ਸਾਊਦੀ ਅਰਬ, ਬਹਿਰੀਨ, ਅਮਾਨ ਤੇ ਮੁਤਹਦਾ ਅਰਬ ਅਮਰਾਤ। ਮੁਸਲਮਾਨਾਂ ਦੇ ਤੇਲੀ ਜਿਹੜੇ ਤੇਲ ਤੂਲ ਕਰਦੇ ਨਾ, ਓਏ ਇਹਨਾਂ ਮੁਲਕਾਂ ਦਾ ਜ਼ਿਕਰ ਕੀਤਾ ਕਿ ਇਹ ਮੁਲਕ ਜਿਹੜੇ ਆ ਇਹਨਾਂ ਨੇ ਉੱਥੇ ਪਾਬੰਦੀ ਲਾ ਦਿੱਤੀ ਆ, ਜਿਹਦੀ ਵਜ੍ਹਾ ਤੋਂ ਇੰਡੀਆ ਦੀ ਜਿੰਨੀ ਵੀ ਤਵਾਨਾਈ ਦੇ ਵਿੱਚ ਦਰਾਮਦਾਤ ਆ ਖਤਰੇ 'ਚ ਆ। ਮਤਲਬ ਤੇਲ ਸ਼ੇਲ ਸਾਰਾ ਕੁਝ ਉੱਥੇ ਹੀ ਲੈ ਰਹੇ ਨੇ। ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਖਾਸ ਤੌਰ ਤੇ ਦੁਬਈ ਜਾਂ ਜਿਹਦਾ ਮੁਤਹਦਾ ਅਰਬ ਅਮਰਾਤ ਲਿਖਿਆ ਹੈ, ਇੱਥੇ ਇੰਡੀਆ ਦੇ ਲੋਕਾਂ ਦੀ ਬਹੁਤ ਬੜੀ ਤਾਦਾਦ, ਬਹੁਤ ਹਰ ਇੱਟ ਪੁੱਟੋ ਤੋਂ ਉੱਥੋਂ ਇੰਡੀਅਨ ਨਿਕਲਦਾ। ਠੀਕ ਹੈ। ਤੇ ਉਹ ਇੰਡੀਅਨ ਜਿਹੜੇ ਨੇ ਉਹਨਾਂ ਦੀ ਜਿਹੜੀ ਉੱਥੇ ਨੈਸ਼ਨੈਲਿਟੀ ਜਾਂ ਉੱਥੇ ਰਹਿਣਾ ਸਹਿਣਾ ਉਹ ਵੀ ਖਤਰੇ 'ਚ ਹੈ।
ਮੈਂ ਤਾਂ ਕਹਿੰਦਾ ਜੁੱਤੀਆਂ ਮਾਰ ਕੇ ਕੱਢਣ ਬਗੈਰਤਿਆਂ ਨੂੰ ਬਾਹਰ। ਜੁੱਤੀਆਂ ਥੋੜਾ ਜਿਹਾ ਨਹੀਂ, ਹੋਰ ਡਾਂਗਾ ਡੂੰਗਾ ਮੈਂ ਫਿਰ ਮੈਂ ਕਹਿੰਦਾ ਬੂਹੇ ਵਾਲ ਨੂੰ ਮੂੰਹ ਕਰਾ ਕੇ ਝੂਠ ਚ ਲੱਤ ਮਾਰਨ ਤੇ ਬਾਹਰ ਕੱਢਣ। ਮੇਰਾ ਚੱਲ ਗਿਆ, ਮੈਂ ਸਾਇਲੈਂਟ ਤੇ ਨਹੀਂ ਲਾਇਆ ਤੇ ਪੁੱਤ ਲਾਇਆ ਤੇ ਮੈਂ ਵੀ ਨਹੀਂ ਸੀ। ਨਹੀਂ ਉਹਨੂੰ ਸਾਇਲੈਂਟ ਤੇ ਲਾ ਮੇਰਾ ਬਟਨ ਵਾਲਾ ਖੈਰ ਆ। ਨਹੀਂ ਬਟਨ ਵਾਲਾ ਨਹੀਂ ਹੈ ਮੇਰਾ, ਤਾਂ ਹੈਗਾ ਮਹਿੰਗਾ ਫੋਨ ਤੇ ਮੈਂ ਇਹਨੂੰ ਲਾ ਲਵਾਂ ਸਾਇਲੈਂਟ ਤੇ, ਫਿਰ ਵੱਜ ਪਿਆ ਨਾ ਤੇ ਰੌਲਾ ਬਣ ਜਾਣਾ। ਬਟਨ ਵਾਲਾ ਤੇ ਮੇਰਾ ਵੀ ਨਹੀਂ ਸੀ। ਅੱਛਾ ਤੇ ਯਾਰ ਹੁਣ ਚਾਹ ਦਾ ਕਹਿਣਾ ਸੀਗਾ, ਚਾਹ ਤਾਂ ਲਿਆ ਦੇ ਸਾਨੂੰ। ਕੀ ਮਤਲਬ ਅਸੀਂ ਅਗਰ ਪੋਡਕਾਸਟ ਤੇ ਮਹਿਸੂਸ ਇਦਾਂ ਹੋ ਰਿਹਾ ਜਿੱਦਾਂ ਅਸੀਂ ਬੱਜੇ ਬੈਠੇ ਬੱਜੇ ਆ। ਬੈਠੇ ਨਾ, ਇਦਾਂ ਦੀ ਗੱਲ ਕੋਈ ਨਹੀਂ। ਹਾਂ ਅੱਛਾ ਤੇ ਬੱਜੇ ਬੈਠੇ ਆ। ਬੱਚੇ ਬੈਠੇ ਆ। ਖੈਰ ਪਾਕਿਸਤਾਨ ਵਾਲਿਆਂ ਨੇ ਤੇ ਮੈਨੂੰ ਨਹੀਂ ਯਾਦ ਪੈਂਦਾ ਕਿ ਸ਼ਾਇਦ ਉਹਨਾਂ ਦੇ ਸਫੀਰ ਨੂੰ ਸੱਦ ਕੇ ਤੇ ਕੋਈ ਇਤਜਾਜ ਉਹ ਤਾਂ ਕੱਖ ਵੀ ਨਹੀਂ ਕਰਨਾ ਇਹਨਾਂ ਨੇ। ਕੀ ਕਰਨਾ ਨਹੀਂ ਕਿਹਾ। ਇੱਥੇ ਤਾਂ ਮਸਨੂਆਤ ਦਾ ਬਾਈਕਾਟ ਨਹੀਂ ਹੋਇਆ। ਵੇਖ ਲਦੇ ਉਹੀ ਸਟਾਰ ਪਲੱਸ ਵਾਲੇ ਆਹ ਗੁੱਸੇ ਚੜਦੇ ਦਿਲ ਕਰਦਾ ਪਾੜ ਦੇਵਾਂ। ਨਹੀਂ ਘਟਾ ਬਾਬਾ, ਇਦਾਂ ਨਹੀਂ ਯਾਰ ਸਟਾਰ ਪਲੱਸ ਵਾਲੇ ਕੱਪੜੇ ਵੇਖ ਕੇ ਨਹੀਂ। ਵੈਸੇ ਤਾਂ ਹੁੰਦੇ ਹੀ ਪੁੱਤ। ਨਹੀਂ ਬਾਬਾ ਨਹੀਂ। ਇੱਕ ਮੇਕਅਪ ਜੋ ਉੱਥੋਂ ਇੰਡੀਆ ਚ ਆਉਂਦਾ ਸਾਰਾ ਆ ਬੇਸ। और वो इम्पोर्ट भी बैन नहीं की उन्होंने। ਕੀ ਨਹੀਂ ਬੈਨ ਕੀਤੀ? इम्पोर्ट इंडिया के साथ ਪੰਜਾਬੀ ਚ ਗੱਲ ਕਰ ਨਾ, ਪੰਜਾਬੀ ਉਹ ਤੇ ਚਾਈਨਾ ਤੋਂ ਆਂਦੀ ਆ। ਕੌਣ? ਆ ਨਹੀਂ ਇੱਥੋਂ ਹੀ ਆਈ ਹੈ ਸ਼ਕਲ ਇਹਦੀ ਪਾਕਿਸਤਾਨੀ ਆ ਵੀ ਤੇ ਸ਼ਕਲ ਪਾਕਿਸਤਾਨ ਵਾਲੀ ਵੀ ਨਹੀਂ ਆ, ਚਨਿਓੜ ਦੇ ਨਾਲ ਨਹੀਂ ਉਹ ਰਜਵਾ ਸਦਾਤ ਉੱਥੇ ਦੀ ਆ। ਹਾਂ ਤੇ ਬੋਲਦੀ ਪੁੱਤ ਕਿਦਾਂ ਇਹ ਜਿੱਦਾਂ ਇੰਪੋਰਟਡ ਹੁੰਦੀ। ਨਹੀਂ ਉਹ ਫਿਰ ਫਰਕ ਤਾਂ ਪੈ ਜਾਂਦਾ ਨਾ, ਫਿਰ ਜ਼ਾਦੀ वो ਬਾਤ। तो फर्क तो पै गया है ना थोड़ा जिहा। ਹਾਂ ਮਾਈਕ ਚ ਬੋਲ ਪੁੱਤ ਜੋ मैं ਉਧਰ ਜਾਣੀ चनियोट ਬਾਤ च ਪੂਰਾ। रहंदी आ ना, इसलिए हाँ। थोड़ा फर्क पै गया पंजाबी च उर्दू च ਹਾਂ विच। ਅੱਛਾ ਜੀ। ਅੱਛਾ ਆਪਾਂ ਪੁਆਇੰਟ ਤੇ ਆਈਏ। ਇਹ ਔਰ ਇਹਨੂੰ 10 ਮਿੰਟ ਬਾਅਦ ਨਾ ਜਗਾ ਲਿਆ ਕਰੋ ਕਿਤੇ। ਮੈਂ ਵੀ ਪੁੱਤ ਇਹ ਮੈਂ ਕਹਿੰਦਾ ਕਿਤੇ ਮੂੰਹ ਭਰ ਲੈਣਾ ਕਿਤੇ ਇਹਦਾ ਨੱਕ ਇਦਾਂ ਦਾ ਖਰਬੂਦਾ ਸੌਂ ਦੀ ਪਾੜ ਦਿੰਦੀ ਹੁੰਨੀ। ਅੱਛਾ ਬਾਬਾ ਜੀ ਤੁਸੀਂ ਥੋੜਾ ਜਿਹਾ ਪੁੱਤ ਮੈਨੂੰ ਸਾਈਡ ਪੋਸਟ ਤੋਂ ਜ਼ਰਾ ਨਜ਼ਰ ਆ ਰਿਹਾ ਨਾ ਇਦਾਂ ਦਾ ਨੱਕ ਜਿਹੜਾ। ਨਹੀਂ ਉਦਾਂ ਫਾਸਲਾ ਹੀ ਆ। ਅੱਛਾ ਅਸੀਂ ਆਪਣੇ ਪੁਆਇੰਟ ਤੇ ਆਈਏ। ਮਸਨੂਆਤ ਦਾ ਉਹਨਾਂ ਨੇ ਕਰਤਾ ਬਾਈਕਾਟ। ਅੱਛਾ ਹੁਣ ਸਾਡੀ ਗਵਰਨਮੈਂਟ ਨੂੰ ਗੈਰਤ ਨਹੀਂ ਆਈ। ਜਿਹੜੀ ਅਸਲ ਗੱਲ ਆ ਨਾ ਬਾਬਾ ਜੀ, ਅਸਲ ਗੱਲ ਇਹ ਆ ਜਿਹੜੀ ਹੁਣ ਹਕੀਕਤ ਇੰਡੀਆ ਨੂੰ ਪੈ ਗਈ ਹੁਣ ਜਾਣਦੇ। ਉਹ ਦੇਖੋ ਪਿੱਸੂ ਪੈ ਗਏ। ਆ ਇਹ ਲਫ਼ਜ਼ ਕੀ ਪੈ ਗਿਆ? पिस्सू पै ਬਸ गए। ਇੰਨਾ ਕੀ ਬੋਲ ਦਿਆ ਕਰ ਥੋੜੀ ਦੇਰ ਬਾਅਦ। ਪਿੱਸੂ ਪੈ ਗਏ ਉਹਨਾਂ ਉਦਾਂ ਨਾ ਬੋਲਿਆ ਕਰ। ਪੈ ਗਏ, ਪਿੱਸੂ ਪੈ ਗਏ। ਉਹਨਾਂ ਨੂੰ ਜਾ ਕੇ ਨਾ ਵਜ਼ਾਹਤਾਂ ਦੇਣੀਆਂ ਪੈ ਰਹੀਆਂ ਮੁਸਲਮ ਮਾਲਕ ਨੂੰ ਕਿ ਜਿਹੜੇ ਬੰਦਿਆਂ ਨੇ ਜਾਂ ਜਿਹੜੀ ਖਾਤੂਨ ਤੇ ਜਿਹੜੇ ਉਹ ਬੰਦੇ ਨੇ ਜਾਂ ਜਿਹੜੀ ਦੋ ਖਵਾਤੀਨ ਤੇ ਜੋ ਵੀ ਸੀ ਉਹਨਾਂ ਨੇ ਜਿਹੜੇ ਪਰਸਨ ਨੇ ਕੀਤਾ ਸੀਗਾ ਉਹਨਾਂ ਦੀ ਅਸੀਂ ਰੁਕਨੀਅਤ ਸਸਪੈਂਡ ਕਰ ਦਿੱਤੀ ਆ, ਲਿਹਾਜ਼ਾ ਸਾਡੇ ਨਾਲ ਮਾਮਲਾਤ ਆਪਣੇ ਠੀਕ ਕਰੋ। ਲੇਕਿਨ ਇਹ ਮਾਮਲਾ ਇਸ ਤਰ੍ਹਾਂ ਦਾ ਵਾ ਕਿ ਇਹਦੇ 'ਚ ਰਹਿਤ ਹੈ ਨਹੀਂ। ਐਡਾ ਸੌਖਾ ਨਹੀਂ। ਨਾ 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 ਹੋਣੀ ਨਹੀਂ ਚਾਹੀਦੀ। ਸੌਖੀ ਹੋਵੇ ਔਖੀ ਹੋਵੇ, ਇਹਦੇ 'ਚ ਤਾਂ ਰਹਿਤ ਹੈ ਹੀ ਹੈ ਨਹੀਂ। ਠੀਕ ਹੈ, ਇਹਦੀ ਉਹਨਾਂ ਨੂੰ ਪੂਰੀ ਸਜ਼ਾ ਮਿਲਣੀ ਪਏਗੀ। ਠੀਕ ਹੈ, ਔਰ ਦੇਣੀ ਵੀ ਚਾਹੀਦੀ ਹੈ ਸਜ਼ਾ ਜਿਹੜੀ ਹੈ ਨਾ। ਹੁਣ ਇੰਡੀਅਨ ਸਫੀਰ ਜਿਹੜਾ ਵਾ ਉਹ ਜਾ ਕੇ ਕਦੀ ਉਧਰ ਕਰ ਰਿਹਾ ਕਦੀ ਉਧਰ ਭੱਜ ਰਿਹਾ ਤੇ ਆਪਣੇ ਮਾਮਲਾ ਜਿਹੜੇ ਨਾ ਠੀਕ ਕਰਨ ਤਰਲਿਆਂ ਤੇ ਆ ਗਿਆ ਹੁਣ। ਸਿਰਫ ਪੋਤੇ ਇਸ ਤੋਂ ਆਏ ਆ ਵੀ ਥੋੜਾ ਜਿਹਾ ਗੈਰਤ ਥੋੜੀ ਜਿਹੀ ਜਾਗੀ ਆ ਉਹਨਾਂ ਸ਼ੇਖਾਂ ਦੀ ਜਿਹੜੇ ਅੱਗੇ ਅਕਸਰ ਸੱਤੂ ਅੱਠੂ ਪੀ ਕੇ ਸੁੱਤੇ ਹੁੰਦੇ ਸੀ ਪੁੱਤ। ਆ ਪਹਿਲੀ ਵਾਰੀ ਤਾਰੀਖ 'ਚ ਇਸ ਤਰ੍ਹਾਂ ਹੋਇਆ ਕਿ ਇਸਲਾਮੋਫੋਬੀਆ ਦੇ ਉੱਤੇ ਇਹ ਜਿਹੜਾ ਨਾ ਭੋਰਾ ਕੋਈ ਇੰਨਾ ਕੁ ਜਾਗੇ ਨੇ ਸ਼ੇਖ ਤੇ ਐਰਕਾਂ ਜਿਹੜੇ ਪਹਿਲੋਂ ਜਾਗਦੇ ਹੁੰਦੇ ਸੀ ਉਹ ਸੌਂ ਗਏ ਨੇ। ਅੱਛਾ इंडिया ਦਾ एक साबका सफ़ीर है, वो कहता जी कि मौजूदा हुकूमत की तरफ से खलीजी रियासतों के साथ ताल्लुकात को बेहतर बनाने की कोशिश हकीकी साबित हुई है और इन ताल्लुकात में तब्दीली वाक़या हुई है। इसके मुताबिक इनके मुताबिक वो सफ़ीर के मुताबिक एक और कामयाबी का जीना यूक्रेन तनाज़े में बेहतर अंदाज में किरदार अदा करके हासिल किया जा सकता है। वो कह रहा कि इनू इस तरह किया जा सकता, लेकिन माहिरीन का कहना कि ये तनाज़ा इंडिया की हालिया कामयाबी को मांद कर सकता है। ਭੈਣ ਦਾ ਰਿਸ਼ਤਾ ਵੀ ਦੇ ਦੇਣ ਤੇ ਫਿਰ ਵੀ ਤਲਕਾਤ ਨਹੀਂ ਸਹੀ ਹੋ ਸਕਦੇ ਪੁੱਤ। ਨਾ ਇਹ ਕੰਮ ਹੀ ਏਡਾ ਵੱਡਾ ਕੀਤਾ ਉਹਨੇ, ਪੂਰਾ ਵੀ ਨਹੀਂ ਕੱਖ ਵੀ ਨਹੀਂ। ਬਾਬਾ ਜੀ ਇਹ ਤਾਂ ਮੈਂ ਨਾ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਉਹ ਚੀਜ਼ ਆ ਜਿਹਦੇ ਵਿੱਚ ਆ ਕੇ ਮੁਸਲਮਾਨ ਤਾਂ ਮੇਰਾ ਖਿਆਲ थोड़ा पीछे करना। ਹੱਥ ਆ ਰਹੇ ਜੀ, ਕੋਈ ਗੱਲ ਨਹੀਂ। ਕੀ ਕਰ ਲਾਂ ਜੀ? ਇਹਨੇ ਗੌਰ ਨਾਲ ਨਾ ਵੇਖ ਉਧਰ ਤੂੰ ਕੀ ਤੇਰਾ ਸਾਰਾ ਧਿਆਨ ਹੀ ਉਧਰ ਆ। ਸਾਰਾ ਧਿਆਨ ਤੇਰਾ ਉਧਰ ਆ ਉਧਰ। ਕੈਮਰੇ ਵਾਲ ਕਰ। नहीं वो उन्होंने ही बोला कि इनको बोलो। ਤੁਸੀਂ ਮੈਨੂੰ ਡਾਇਰੈਕਟ ਕਹੋ ਭਾਈ ਜਿਹੜੀ ਗੱਲ ਕਹਿਣੀ ਹੈ। ਆਹ ਕੀ ਗੱਲ ਹੋਈ? ਮੈਂ ਕਿਹੜਾ ਤੁਹਾਡੀ ਸੁਣਦਾ ਨਹੀਂ। ਉਹਦੇ ਪੋਡਕਾਸਟ ਬਾਅਦ ਚ ਡਾਊਨਲੋਡੇਬਲ ਹੁੰਦਾ। ਮੈਂ ਤੁਹਾਨੂੰ ਦੱਸਾਂ ਸਾਰੀ ਉਮਰ ਨਹੀਂ ਪਿੱਛੇ ਛੱਡਣਾ ਇਸ ਵੀਡੀਓ ਨੇ। ਮੈਂ ठीक है तो फिर ਥੋੜਾ ਘੱਟ की कट ਕੁਛ ਨਹੀਂ मैं की कीता है। ਉਹਨੂੰ ਪਤਾ ਲੱਗ ਗਿਆ। ਅੱਛਾ ਬਾਬਾ ਜੀ ਇਹਦੀ ਮਜ਼ਮਤ ਕਰਕੇ ਮੈਂ ਖਿਆਲ ਲੱਗੇ ਚਲੀ। ਇਹਦੀ ਵੀ ਮਦਦ ਕਰੋ ਨਾ। ਇਹ ਕਿਹੜਾ ਕੰਮ? मेरी क्यों ਇਹਦੀ मेरी क्यों मजम्मत करनी ਇਹਦੀ है? ਮਜ਼ਮਤ ਨਹੀਂ, ਇਹਦੀ ਮੁਰੰਮਤ ਕਰਨ ਵਾਲੇ ਆ। ਇਹਦੀ ਕਰਦੇ ਆ।
ਠੀਕ ਹੈ ਨਾ। ਇਹਨੂੰ ਅੱਜ ਕਹਿੰਦੇ ਤੁਸੀਂ 2000 ਰੁਪਏ ਪਾਇਆ। ਪਹਿਲੇ ਮੇਰੇ ਖਿਆਲ ਇਸ ਟੌਪਿਕ ਨੂੰ ਵਾਈਂਡ ਅਪ ਕਰਕੇ ਫਿਰ ਅੱਗੇ ਚੱਲੀਏ। ਹਾਂਜੀ ਹਾਂਜੀ ਠੀਕ ਹੈ। ਅਸੀਂ ਪੰਜਾਬੀ ਪੋਡਕਾਸਟ ਵੱਲੋਂ 3 ਬੈਠੇ ਹੋਏ ਲੋਕ ਹਾਂ। ਠੀਕ ਹੈ। ਰਿਦਾ ਕਾਜ਼ਮੀ ਆ, ਚਾਚਾ ਕਰਮੂ ਆ, ਮੈਂ ਖੁਦ ਹਾਂ। ਅਸੀਂ ਭਰਪੂਰ ਤਰੀਕੇ ਨਾਲ ਇਹਦੀ ਮਜ਼ੰਮਤ ਕਰਦੇ ਹਾਂ ਪੂਰੀ ਔਰ ਅਸੀਂ ਇਹ ਗੱਲ ਕਵਾਂਗੇ ਪਾਕਿਸਤਾਨੀ ਹਕੂਮਤ ਨੂੰ ਕਿ ਭਰਪੂਰ ਸਟੈਂਡ ਲਓ, ਤੁਹਾਨੂੰ ਬਿਲਕੁਲ ਸਟੈਂਡ ਲੈਣਾ ਚਾਹੀਦਾ ਇਹਦੇ ਤੇ ਔਰ ਇhtਜਾਜ ਵੀ ਕਰਨਾ ਚਾਹੀਦਾ। ਔਰ ਜੋ ਕੁਝ ਅਸੀਂ ਕਰ ਸਕਦੇ ਹਾਂ ਅਸੀਂ ਉਹਦੇ ਵਾਸਤੇ ਕਰ ਸਕਦੇ ਹਾਂ, ਕਿਉਂਕਿ ਸਾਡੀ ਦੁਨੀਆ ਔਰ ਆਖਰਤ ਨਬੀ ਕਰੀਮ ਸੱਲੱਲਾਹੁ ਯਾਰ ਅਲੈहि ਵਸੱਲਮ ਨਮਗੁਸੇ ਰਸਾਲਤ ਤੋਂ ਵੱਧ ਸਾਨੂੰ ਭਾਈ ਕੋਈ ਸ਼ੈ ਨਹੀਂ। ਅਸੀਂ ਕਿਸੇ ਦੇ ਕਾਣੇ ਨਹੀਂ ਆ ਗਏ, ਠੀਕ ਹੈ। ਕੋਈ ਸਾਨੂੰ ਅਗਰ ਕੋਈ ਇੰਪੋਰਟ ਹੁੰਦਾ ਕੁਝ ਬੰਦ ਕਰ ਦਿਓ, ਸਾਨੂੰ ਕੋਈ ਨਹੀਂ, ਨਾ ਡਰਨ ਦੀ, ਨਾ ਅੱਗੇ ਪਹਿਲੇ ਕਦੇ ਡਰੇ ਇੰਡੀਆ ਤੋਂ। ਜਦੋਂ ਹਰ ਮਾਸ ਤੇ ਅਸੀਂ ਮੱਥਾ ਲੈਂਦੇ ਹਾਂ, ਬੰਦ ਕਰੋ ਜਿਹੜੀ ਕੋਈ ਤਜਾਰਤ ਹੈਗੀ ਹੈ ਯਾਰ, ਅਸੀਂ ਰੁੱਖੀ ਸੁੱਕੀ ਖਾ ਲਵਾਂਗੇ। ਨਮਗੁਸੇ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ। ਦੰਦ ਵੀ ਡਿੱਗ ਹੀ ਪੈਣੇ ਉੱਦਾਂ। ਹੁਣ ਜਿੰਨਾ ਮੈਂ ਤੇਜ਼ ਬੋਲਣ ਡਿਆ, ਪਰ ਪੱਕਾ ਪਰਮਾਨੈਂਟ ਵਾਲਾ ਇhtਜਾਜ ਹੈ ਸਾਡਾ, ਸਾਡੀ ਪੂਰੀ ਟੀਮ ਦਾ, ਔਰ ਇਸ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ। ਅੱਗੇ ਚਲੋ ਮੀਆਂ ਸਾਹਿਬ। ਅੱਛਾ ਬਾਬਾ, ਹੁਣ ਮੈਂ ਨਾ ਗੱਲ ਇਹ ਕਰਨਾ ਚਾਹ ਰਿਹਾ ਕਿ ਇਹ ਡਾਲਰ ਕੀ ਕਰਨਾ ਚਾਹੁੰਦਾ? ਡਾਲਰ ਉਹੀ ਕਰਨਾ ਚਾਹੁੰਦਾ ਜੋ ਆ ਭਾਈ ਕਿਸਾਨਾਂ ਕਰਨਾ ਚਾਹੁੰਦਾ। ਦੇਖ ਲਓ ਕਿਉਂ ਰਿਦਾ, ਡਾਲਰ ਕੀ ਮਤਲਬ ਕੀ ਕਹਿ ਰਹੀ ਹੈ ਤੂੰ? ਡਾਲਰ ਕੀ ਉੱਚਾ ਹੀ ਕਰੇਗਾ? ਉੱਡ ਰਿਹਾ, ਉੱਚਾ ਹੀ ਡਾਲਰ ਉੱਚਾ ਹੀ ਰਹਿਣਾ ਚਨਿਓੜ ਚ ਤੇ ਗੱਲਾਂ ਅੰਗਰੇਜ਼ੀ ਚ ਉਹੀ ਹੈ ਜ਼ਿਆਦਾ ਡਾਲਰ ਤੇ ਆਪਣਾ ਇੰਜ ਹੀ ਹੈ ਪਾਕਿਸਤਾਨੀ ਬਿਲਕੁਲ। ਰੁਪਈਏ ਡਾਲਰ ਵੀ ਇਹੀ ਕਰ ਰਿਹਾ ਹੈ, ਰਹਿੰਦਾ ਉਹ ਅਮਰੀਕਾ ਤੇ ਇਧਰ ਉਧਰ ਹੈ ਤੇ ਸਾਡੇ ਨਾਲ ਬੜੀ ਬੁਰੀ ਕਰ ਰਿਹਾ ਹੈ। ਕੇਲੇ ਪੁੱਟਣ ਵਾਲੀ ਥੋੜੀ ਦੇਖੀ ਪੁੱਤ ਕਰੀ ਚਨਿਓੜ ਚ। ਜੀ ਕੁਛ ਨਹੀਂ ਕਹਿਣਾ ਮੈਂ ਅੱਗੇ, ਕੁਛ ਨਹੀਂ ਕਹਿਣਾ। ਨਹੀਂ ਮਤਲਬ ਤੁਸੀਂ ਕੀ ਕਹਿ ਰਹੇ ਹੋ? ਕੇਲੇ ਬੁੱਟਣ ਵਾਲੀ ਥੋੜੀ ਜਿਹੜੀ ਉਹ ਸਹੀ ਚੱਲਦੀ ਦੀਵਾਰ ਤੇ? ਨਹੀਂ ਹਾਂ ਮੈਂ ਉਹ ਮਤਲਬ ਉਹਦੇ ਨਾਲ ਕਿਲਕੁਲ ਬੰਦਾ ਸਹੀ ਠੋਕ ਲੈਂਦਾ। ਹਾਂ ਇਹ ਜਿਹੜੇ ਠੋਕਿਆ ਨਾ ਨਾਜ਼ਰੀਨ ਵੇਖ ਰਿਹਾ ਉਹਨਾਂ ਸਾਈਡ ਪੋਜ਼ ਜ਼ਰਾ। ਨਹੀਂ ਪੁੱਤ ਸਾਡੀ ਆਪਸ ਦੀ ਗੱਲ ਸੀ, ਡਾਲਰ ਦੀ ਗੱਲ ਹੋ ਰਹੀ। ਡਾਲਰ ਬਹੁਤ ਉੱਤੇ ਜਾ ਰਿਹਾ ਅੱਜ ਸੱਚ ਮੈਂ ਡਾਲਰ ਜਿਹੜਾ ਰੇਟ ਹੈ ਇਸ ਟਾਈਮ ਉਹ ਚਲਾ ਗਿਆ 200 ਤੇ 4 ਰੁਪਏ 5 ਰੁਪਏ। ਹੋ ਸਕਦਾ ਜਿੰਨੀ ਦੇਰ ਤੱਕ ਅਸੀਂ ਪੋਡਕਾਸਟ ਜਿਹੜਾ ਸਿੱਧਾ ਪੱਧਰਾ ਕਰਕੇ YouTube ਤੇ ਲਾਈਏ ਤੇ 10 ਨੂੰ ਟੱਚ ਕਰ ਜਾਵੇ। ਠੀਕ ਹੈ। ਤੇ ਇਹਦੇ ਨਾਲ ਤਾਂ ਜਿਹੜੀ ਮੈਂ ਬੈਠਾ ਨਾ, ਜਦੋਂ ਡਾਲਰ ਦਾ ਮੈਂ ਰੇਟ ਦੇਖਿਆ ਤਾਂ ਮੈਂ ਬਾਬਾ ਬੈਠਾ ਨਾ ਹਿਸਾਬ ਕਰ ਲਿਆ, ਆਪਣੇ ਕੋਲ ਟੋਟਲ ਕੋਈ ਮੇਰੇ ਖਿਆਲ 900 ਅਰਬ ਰੁਪਇਆ ਪਿਆ ਆ। ਟੋਟਲ ਇੰਨਾ ਹੀ ਆ ਟੋਟਲ ਇੰਨਾ ਕੁ ਪਿਆ। ਜੇ ਅਸੀਂ ਕੋਈ ਮਾਸ਼ੀ ਮਾਹਰ ਤਾਂ ਨਹੀਂ ਹੈਗੇ ਜੇ ਕੋਈ ਵਾਧਾ ਨਹੀਂ ਇੰਨਾ ਹੀ ਆ ਘਾਟਾ ਪੁੱਤ। ਕੋਈ ਚਵਾਨੀ ਢੇਲੀ ਦਾ ਵਾਧਾ ਘਾਟਾ ਹੋ ਜੇ ਤੇ ਉਹਦੀ ਤਾਂ ਖੈਰ ਆ ਮੇਰੇ ਖਿਆਲ 9 ਅਰਬ ਡਾਲਰ ਦੇ ਰਿਜ਼ਰਵ ਇਸ ਟਾਈਮ ਪਏ ਨੇ। ਇੰਨੇ ਕੀ ਪਏ ਆ ਸਾਡੇ ਕੋਲ। ਆ ਡਾਲਰਾਂ ਡੂਲਾਂ ਜਾਂ ਸੌਆਂ ਦੇ ਵਿੱਚ ਵਾਧਾ ਘਾਟਾ ਹੋ ਜੇ ਤੇ ਇਹ ਤਾਂ ਸਾਨੂੰ ਮਾਫੀ ਦੇ ਦਿਓ। ਤੇ ਆਪਾਂ ਜੀ 300 ਅਰਬ ਡਾਲਰ ਦੇਣਾ ਜੀ ਸਾਊਦੀ ਅਰਬ ਦਾ। 300 ਠੀਕ ਹੋ ਗਿਆ। 350 ਦੇਣਾ ਆਪਾਂ ਚਾਈਨਾ ਦਾ। ਹਾਂ ਇੰਨਾ ਕੁ ਹੈਗਾ। ਠੀਕ ਹੈ। ਬਾਕੀ ਕੋਈ ਆਪਾਂ IMF ਨੂੰ ਵੀ ਕੋਈ ਸ਼ਾਇਦ ਦੇਣੀ ਲੈਣੀ ਯਾਰ ਕੀ। ਤੇ ਇਹ ਮਿਲ ਮਿਲਾ ਕੇ ਤਕਰੀਬਨ ਮੈਂ ਹਿਸਾਬ ਕਰ ਰਿਹਾ ਸੀਗਾ ਕੋਈ 850 ਡਾਲਰ 850 ਅਰਬ ਡਾਲਰ ਬਣ ਗਿਆ। ਤੇ ਅਗਰ ਡਾਲਰ ਕੋਈ 5 7 10 ਰੁਪਏ ਹੋਰ ਵੱਧ ਗਿਆ ਐਸੇ ਮਹੀਨੇ ਜਿਹੜੀ ਸਪੀਡ ਨਾਲ ਜਾ ਰਿਹਾ, ਸਾਡਾ ਮੁਲਕ ਤੇ ਦਿਵਾਲੀ ਹੋ ਜਾਏਗਾ ਬਾਬਾ। ਹੋ ਗਿਆ ਪੁੱਤ। ਹੁਣ ਰਹਿ ਪਿੱਛੇ ਕੀ ਗਿਆ ਮੈਨੂੰ ਸਮਝਾ ਜਰਾ, ਕੀ ਰਹਿ ਗਿਆ ਪਿੱਛੇ ਹੈ? ਪਰ ਨਹੀਂ ਹਟਣ ਡਿਆ ਲੋਕ, ਕੀ ਕਰੀਏ ਦੱਸੋ ਬਾਬਾ? ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਮੁਲਕ ਬੜਾ ਔਖਾ ਬਣਿਆ ਯਾਰ, ਤੇ ਕੀ ਕਰਨ ਕੀ ਡੇ ਆ ਸਾਡੇ ਨਾਲ? ਇਹ ਪੁੱਤ ਇਹਨੂੰ ਅੱਲਾ ਬਚਾਵੇ, ਇਹਨੂੰ ਅੱਲਾ ਕਹੇ ਜੇ ਨਜ਼ਰ ਨਾ ਖਾ ਜਾਵੇ। ਖਾ ਤਾਂ ਗਈ ਆ ਹੁਣ ਤੱਕ। ਨਹੀਂ ਹੁਣ ਬਹੁਤੀ ਹਾਲਾਤ ਖਰਾਬ ਹੋ ਗਏ। ਅੱਗੇ ਫਿਰ ਵੀ ਕੋਈ ਚਲੋ ਸਿੱਧਾ ਪੱਧਰਾ ਕੰਮ ਹੈ ਸੀ, ਹੁਣ ਤਾਂ ਬਹੁਤੇ ਖਰਾਬ ਹੋ ਗਏ ਪੁੱਤ ਫਿਰ ਅਸੀਂ ਮੰਨ ਕਿਉਂ ਨਹੀਂ ਦਿੰਦੇ ਕਿ ਅਸੀਂ ਬਹਿਸੀਅਤ ਕੌਮ ਬੇਹਿੱਸ ਹੋ ਚੁੱਕੇ ਹਾਂ। ਅਸੀਂ ਬਹਿਸੀਅਤ ਕੌਮ ਜਿਹੜਾ ਉਹ ਚੰਗਾ ਭਲਾ ਮੈਂ ਕਿਸੇ ਦਾ ਲਿਆ ਦਿਓ ਯਾਰ। ਅਸੀਂ ਕਿਹੜਾ ਅੱਲਾ ਮਾਫ ਕਰੇ ਕਿ ਦਿਹਾੜੀ ਤੇ ਆਏ ਤੁਹਾਡੇ ਕੋਲ ਯਾਰ। ਆਸਫ ਆ, ਮੈਂ ਕਿਸੇ ਜਮਾਤ ਦਾ ਸਪੋਰਟਰ ਨਹੀਂ ਬਹੁਤਾ, ਲੇਕਿਨ ਯਾਰ ਮੁਲਕ ਮੇਰੇ ਹਿਸਾਬ ਨਾਲ ਚੱਲ ਪਿਆ ਸੀ, ਟੁਰ ਪਿਆ ਸੀ ਇੱਕ ਟਰੈਕ ਦੇ ਉੱਤੇ। ਆ ਜਦੋਂ ਹਕੂਮਤ ਇਦਾਂ ਨੂੰ ਪੁੱਛ ਲਈਏ ਕੀ ਕਹਿੰਦੀ ਹੈ, ਨਹੀਂ ਤੇ ਇਹ ਵੀ ਤਾਂ ਵੇਖੀਏ ਬੋਲਦੀ ਕੀ ਕਹਿੰਦੀ ਹੈ। ਹਾਂਜੀ ਜੀ ਚਲੋ ਜੀ ਅਸੀਂ ਆਪਣਾ ਵੀਜ਼ਾ ਲਵਾ ਕੇ ਚਨਿਓੜ ਚੱਲਦੇ ਹਾਂ ਨਾਲ ਜੀ। ਚਲੋ ਜਿੰਨਾ ਵੀ ਅਸੀਂ ਵੇਖਿਆ ਕਿ ਇਮਰਾਨ ਖਾਨ ਦੇ ਦੌਰ 'ਚ ਤਰੱਕੀ ਹੋ ਰਹੀ ਸੀ, ਜਿੰਨੇ ਵੀ ਲੋਕ ਗਏ ਨੇ आफ्टर नो मतलब इमरान खान की हुकूमत के बाद ਪੰਜਾਬੀ 'ਚ ਗੱਲ ਕਰਦੀ ਵੀ ਪੰਜਾਬੀ ਪੋਡਕਾਸਟ ਆ ਤੇ ਸਟ੍ਰਾਈਕ ਵੱਜ ਜਾਣੀ ਆ। ਉਹਨੇ ਕਹਿਣਾ ਝੂਠ ਬੋਲਦੇ ਚੈਨਲ ਤੇ ਬਹਿ ਕੇ। ਭੱਟੀ ਆਇਆ ਮੇਰਾ ਯਾਦ ਆਇਆ ਪਿਛਲੀ ਵਾਰੀ ਚੌਲ ਬਹੁਤ ਸੋਹਣੇ ਖਵਾਏ ਸੀ ਭੱਟੀ ਨੇ, ਕੱਖ ਵੀ ਨਹੀਂ ਖਾਦੇ ਮੈਂ। ਆ ਕੀ ਦਾ ਵਾ? ਉਹ ਥੱਲੇ ਉਹ ਰੱਖ ਯਾਰ, ਥੱਲੇ ਉਹ ਰੱਖ ਪੁੱਤਰ, ਨਾ ਖਰਾਬ ਕਰ, ਕੁਛ ਨਹੀਂ ਹੁੰਦਾ। ਹਾਏ ਹਾਏ ਤੂੰ ਉੱਠ ਰਿਹਾ ਭੱਟੀ। ਪੋਡਕਾਸਟ ਤੋਂ ਬਾਅਦ ਤੂੰ ਮੇਰੇ ਕੋਲ ਚਾਹ ਚੁੱਕ ਲੈਣੀ, ਪਹਿਲੇ ਬਿਸਕੁਟ ਖਵਾ ਦੇ ਮੈਨੂੰ। ਬਾਬਾ ਦੰਦ ਡਿੱਗ ਜਾਣੇ, ਰੌਲਾ ਬਣ ਜਾਣਾ। ਨਹੀਂ ਬਣ ਗਿਆ ਕਿ
ਨਹੀਂ ਮਾਰਦੀ ਬੀਬੀ ਕਿਹੜਾ ਪਾਗਲ ਪਾਗਲ ਆ। ਸੁਭਾਨ ਅੱਲਾ ਪੱਟੀ ਬੀਬੀ ਬਿਸਕੁਟ ਫੇ ਉਧਰ ਹੀ ਦੇ ਦੇ। ਬਾਬੇ ਕੀ ਰੱਖਦੇ ਨਹੀਂ ਚਾਹ ਰਲਾ ਤਾਂ ਨਹੀਂ ਲਿਆਇਆ ਭੱਟੀ। ਉਹ ਤੁਹਾਡੀ ਆ ਹੈ ਹੀ ਨਹੀਂ, ਫਿਰ ਸੂਈ ਹੋਈ ਚੋਕਲੇਟ ਸੌਰੀ ਤੁਹਾਨੂੰ ਕਹਿ ਰਿਹਾ। ਇਹ ਕੋਟੀ ਭਰਿਆ ਖੈਰ ਆ ਪੀ ਲੈ। ਹੋਏ ਅੱਛਾ ਵੱਧੀ ਆ ਕਹਿੰਦੇ। वो ही चाहिए थी मुझे, ਜਿਹੜੀ ये वाली ज्यादा थी इसमें। ਚੱਲ ਆ ਲੈ ਲਈ ਤੂੰ ਬਾਅਦ ਚ। मैंने ज्यादा वाली चाय चाहिए सी। ਚਲੋ ਉਹ ਬਣਵਾਨੇ ਆ। ਪਾਣੀ ਪਾ ਲਿਆ ਪੱਟੀਆਂ ਲਾਈ ਹੋਈ ਚ। ਅੱਛਾ ਬਾਬਾ ਚਾਹ ਤਾਂ ਕਰ ਤੁਸੀਂ ਚਾਹ ਨਾ ਬਾਬਾ ਡੋਲਣੀ ਹੈ ਕਿ ਕੱਪੜੇ ਨਹੀਂ ਚਿੱਟੇ ਪੁੱਤ ਕੋਈ ਨਹੀਂ ਨੈਚੁਰਲ ਫੈਨੋਮਨਾ। ਅੱਛਾ ਇੰਨਾ ਕਿ ਤੇ ਮੈਂ ਹਿਲਦਾ ਹੀ ਆ। ਅੱਛਾ तो चंगी गल है। ਅੱਛਾ ਉਮਰ ਦਾ ते पीटीआई दी ते- हुकूमत ਅੱਛਾ ਜੀ ਪੀਟੀਆਈ ਦੀ ਹੁਕੂਮਤ जान दे बाद जितने भी लोग ने वो कह रहे ने ओ ना जी, इमरान खान तुसी- सी ਛੱਡੋ ਗੋਲੀ ਮਾਰੋ ਤੁਸੀਂ ਤਬਸਰੇ ਨੂੰ, ਤੁਸੀਂ ਸਿਰਫ ਸਟਾਈਲ ਚੈੱਕ ਕਰੋ। ਹਾਂ, ਹਾਂਜੀ ਚਲੋ ਜੀ। ਹਾਂਜੀ जब पीटीआई दी हुकूमत दे जान दे बाद जितने ਇੱਕ भी ਮਿੰਟ ਯਾਰ, ਮੈਨੂੰ ਜ਼ਰਾ ਹੋਰ ਰਿਲੈਕਸ ਹੋ ਲੈਂਦੇ। ਬਾਬਾ ਰਿਲੈਕਸ ਪਰਾਂ ਨੂੰ ਹੋ ਜਾਂਦਾ ਤੂੰ ਉਹਨਾਂ ਨੂੰ ਰਿਲੈਕਸ ਹੋਈ ਨਹੀਂ ਜਾਂਦਾ। ਨਹੀਂ ਮੈਂ ਪੁੱਤ ਫਾਸਲੇ ਤੇ ਪੂਰਾ। ਅੱਛਾ ਹਾਂ। पीटीआई दी हुकूमत दे जान तो बाद जितने भी लोग हुकूमत च आए ने वो कह रहे ने ए वजीर आजम था सी जेड़ा आवाम नु सब्सिडी दे रहा सी जिन ਪੁੱਤ महंगाई ਪੰਜਾਬੀ नहीं कर ਪ੍ਰੋਗਰਾਮ रहा सी ਸਬਸਿਡੀ ਕੀ ਹੁੰਦਾ? सब्सिडी ਅੱਛਾ ਜੀ ਸਬਸਿਡੀ ਦੇ ਰਿਹਾ सब्सिडी ਸੀ। होंदा है ना पंजाबी च ਹੁੰਦਾ भी। ਹੁੰਦਾ ਸਬਸਿਡੀ आहो, ਪੰਜਾਬੀ ਜੀ होंदा ਹੋਣਾ। है पंजाबी च बड़ी मुश्किल च ले आई हां पंजाबी च तुसी ना ओनु ਉਧਰ पंजाबी ਵੇਖ च ਲੈ बाइट ਪੁੱਤ, ਉਧਰ ਮੇਰੇ ਸਿਰ 'ਚ ਕੁਛ ਹੈ ਮਾਰਦਾ ਨਹੀਂ ਭਾਈ ਨੇ। ਉਧਰ ਵੇਖ ਤੂੰ, ਮੇਰੇ ਰਹਿਣ ਦੇ, ਮੇਰੇ ਵੱਲ ਨਾ ਦੇਖ ਤੂੰ, ਮੈਨੂੰ ਸੁਣਦੀ ਤੇਰੀ ਆਵਾਜ਼। ਅੱਛਾ ਜੀ ਸਬਸਿਡੀ ਦਿੰਦੇ ਸੀ ਫਿਰ। ਤੇ ਮਤਲਬ ਜਿੰਨੀ ਵੀ ਹਕੂਮਤਾਂ ਆਂਦੀਆਂ ਨੇ ਉਹ ਕਹਿੰਦੇ ਨੇ ਪਿਛਲੇ ਵਾਲੇ ਚੋਰ ਸੀ ਬਟ ਇਹ ਹਕੂਮਤ ਜਦੋਂ But- ਲੇਕਿਨ ਇਹ ਹਕੂਮਤ ਜਦੋਂ ਦੀ ਆਈ ਹੈ ਇਹ ਕਹਿ ਰਹੀ ਹੈ ਉਹ ਹਕੂਮਤ ਸਬਸਿਡੀ ਦੇ ਰਹੀ ਸੀ, ਉਹ ਹਕੂਮਤ ਦਾ ਵਜ਼ੀਰ ਆਜ਼ਮ ਆਵਾਮ ਨੂੰ ਰਿਲੀਫ ਦੇ ਰਿਹਾ ਸੀ। ਜਿੰਨੀ ਵੀ ਹਕੂਮਤਾਂ ਆਉਂਦੀਆਂ ਪਿਛਲੇ ਵਾਲੇ ਤੇ ਇਲਜ਼ਾਮ ਲਾਉਂਦੀਆਂ ਨੇ ਬੁਰੇ ਬੁਰੇ ਕਿ ਚੋਰੀ ਕਰ ਗਿਆ, ਪਰ ਇਹ ਹਕੂਮਤ ਜਿਹੜੀ ਹੈ ਉਹ ਕਹਿੰਦੀ ਪਈ ਹੈ ਪਿਛਲਾ ਜੋ ਹੁਕਮਰਾਨ ਸੀ ਚਾਹ ਦਾ ਘੁੱਟ ਭਰ ਲੈ ਫਿਰ ਸਾਹ ਲੈ ਲੈ ਪੁੱਤ। वो ਨਹੀਂ ਸਾਹ ਲੈ ਲੈ ਚਾਹ ਪੀ ਲੈ ਇੱਕ ਘੁੱਟ ਭਰ ठीक है ਕੇ ठीक ਨਾ। है वो ਇੱਕ ਘੁੱਟ ਭਰ ਕੇ ਵੇਖ ਲੈ ਫਿਰ ਉਸ ਤੋਂ ਬਾਅਦ ਕਰ ਲਈ ਨਾ। ਇੱਕ ਘੁੱਟ ਭਰ ਲੈ ਇਦਾਂ ਨਹੀਂ ਕੰਮ ਲੰਬਾ ਹੋ ਗਿਆ ਨਾ, ਜ਼ਿਆਦਾ ਹੋ ਗਿਆ नहीं सही है। ਜ਼ਿਆਦਾ ਹੋ ਗਿਆ। ਹਾਂ ਤੇ ਜਦੋਂ ਉਹ ਹਕੂਮਤ ਇਹੀ ਕਹਿੰਦੀ ਰਹਿੰਦੀ ਹੈ ਕਿ ਉਹ ਉਸ ਦਾ ਕਸੂਰ ਹੈ ਕਿ ਹੁਣ ਮਹਿੰਗਾਈ ਹੋ ਰਹੀ ਹੈ। ਪੁੱਤ ਬਿਸਕੁਟ ਖਾ ਲਾ, ਤੇਰੀ ਮਿਹਰਬਾਨੀ। ਗੱਲ ਮੁੱਕ ਗਈ। ਉਹ ਖਾਤੀ ਹੈ। ਸ਼ੁਕਰ ਹੈ ਵੀ ਗੱਲ ਮੁੱਕ ਗਈ ਹੈ। ਮੈਂ ਤਾਂ ਪਰੇਸ਼ਾਨ ਹੋ ਗਿਆ ਸੀ। ਮੈਂ ਕਿਹਾ ਪਤਾ ਨਹੀਂ ਤਕਰੀਰ ਹੀ ਸ਼ੁਰੂ ਹੋ ਗਈ ਨਾ ਇੱਧਰ ਤਾਂ। ਬਾਬਾ ਮੈਨੂੰ ਨਜ਼ਰ ਨਹੀਂ ਆ ਰਿਹਾ ਤਾਂ। ਨਹੀਂ ਆਉਣਾ ਚਾਹੀਦਾ ਪੁੱਤ। ਮੈਂ ਫਿਰ ਇਧਰੋਂ ਦੀ ਵੇਖ ਲੈਣਾ, ਪਿੱਛੋਂ ਦੀ ਚਾਹ ਕਰ ਲੈ ਇਧਰੋਂ ਦੀ। ਚੱਲ ਅੱਛਾ ਪੁੱਤ, ਤੇਰੀ ਸਾਇੰਸ ਸਿਆਸਤ ਮੁੱਕ ਗਈ ਹੈ? ਨਹੀਂ ਅੱਛੀ ਥੋੜੀ ਜਿਹੀ ਰਹਿੰਦੀ ਹੈ। ਜਾਰੀ ਰੱਖ ਮੇਰਾ ਪੁੱਤ। ਨਾਇਰੀਨ, ਤੁਸੀਂ, ਮੈਂ ਤੁਹਾਨੂੰ ਅੱਗੇ ਕਿਹਾ ਕਿ ਇਹਦੀ ਗੱਲ ਨੂੰ ਸੀਰੀਅਸ ਨਹੀਂ ਲੈਣਾ, ਤੁਸੀਂ ਸਿਰਫ ਸਟਾਈਲ ਇੰਜੋਏ ਕਰਨਾ। ਹਾਂ ਹਾਂ ਚਲੋ ਜੀ। ਇਸੇ ਤਰ੍ਹਾਂ 5 ਮਿੰਟ ਅੱਖ ਲਾ ਲਈ ਤੇ ਬੋਲ ਲਾ। ਹਾਂ ਚਲੋ ਜੀ। ਇਹ ਪਿਛਲੀ ਹਕੂਮਤ ਕੀ ਹੈਗੀ ਸੀ? ਚੋੜ ਹੈਗੀ ਸੀ। ਨਵੀਂ ਨੇ ਖੈਰ ਹੈਗਾ ਸੀ। ਕੀਤਾ ਹੁੰਦਾ ਹੈਗਾ ਪੇ ਸੀਗੇ ਹੋਣੇ ਪਰ ਹੁੰਦੀ ਪਈ। ਵੀ ਨਹੀਂ ਤੇਰੀ ਸਮਝ ਆਉਂਦੀ। ਕਿਉਂ ਨਹੀਂ ਸਮਝ ਆ ਰਹੀ? ਹਾਂ ਹਾਂ ਬਟ ਜੀਵਾਂ ਨੂੰ ਦਮ ਦਿੱਤਾ ਹੁੰਦਾ। ਜਿੰਨੇ ਲੋਕ ਸੁਣ ਰਹੇ ਨਾ ਉਹਨਾਂ ਨੂੰ ਸਮਝ ਆਂਦੀ ਪਈ ਉਹਨਾਂ ਨੂੰ ਭਾਵੇਂ ਆਪਣੀ ਨਾ ਵੇਖਦੀ ਆਵੇ ਕੱਲੀ। ਉਹਨਾਂ ਦੀ ਆਹੋ ਜੀ, ਵੈਸੇ ਸੁਰਤ ਉਹਨਾਂ ਭੁੱਲ ਨੂੰ ਗਈ ਸਮਝ ਹੈ। ਆਂਦੀ ਪਈ ਹੈ। ਉਹਨਾਂ ਦੀ ਵੈਸੇ ਸੁਰਤ ਭੁੱਲ ਗਈ ਹੈ। ਅੱਛਾ ਰਿਕਾਰਡਿੰਗ ਕਿੰਨੀ ਦੇਰ ਦੀ ਹੈ ਬਈ? ਨਹੀਂ ਦੱਸ ਨਹੀਂ ਦੇ ਕਿੰਨੀ ਕੱਟਣੀ ਦੇਰ ਦੀ, ਕਿਉਂ ਕੱਟ ਭਾਈ? ਕਿਉਂ ਤੂੰ ਦੇਣੀ ਹੈ ਤੇ ਪੋਡਕਾਸਟਿੰਗ ਆ, ਅਸੀਂ ਫ੍ਰੀ ਸਟਾਈਲ ਬੈਠੇ। ਹਾਂਜੀ 20 ਮਿੰਟਾਂ ਦੀ ਬਾਬਾ ਜੀ ਮੇਰੇ ਖਿਆਲ ਬਹੁਤ ਆ। ਨਹੀਂ ਭਾਈ 5 ਮਿੰਟ ਹੋਰ ਆ। 5 ਮਿੰਟ ਹੋਰ। ਅੱਛਾ ਅੱਛਾ ਜੀ। ਅੱਛਾ ਹੁਣ ਦੱਸ ਪੁੱਤ। ਹੁਣ ਆਪਾਂ ਉਸ ਨਿਕਲ ਜਾਏ ਸਿਸਟਮ ਚੋਂ। ਓਕੇ ਓਕੇ। ਡਾਲਰ ਚ ਬਾਹਰ ਆ ਗਏ। ਮਜ਼ਮਤ ਕਰਨੀ ਸੀ ਕਰ ਲਈ, ਡਾਲਰ ਚ ਆ ਗਏ ਬਾਹਰ। ਹਾਂ ਕੰਮ ਕੀ ਤੇਰਾ ਇੱਥੇ ਕਾਹਤੋਂ ਬਿਠਾਈ ਹੈ ਤੂੰ ਦਰਮਿਆਨ ਚ ਅੱਜ? ਮੈਂ ਪੰਜਾਬੀ ਚ ਬੋਲ ਰਹੀ ਹਾਂ ਨਾ ਤੇ ਮੈਂ ਪੰਜਾਬੀ ਸਿੱਖ ਵੀ ਰਹੀ ਹਾਂ ਤੇ ਬੋਲ ਵੀ ਰਹੀ ਹਾਂ। ਦੈਟਸ ਵਾਈ ਆਈ ਐਮ ਹੇਅਰ। ਅੱਛਾ ਕੀ ਸਿੱਖਿਆ ਪੰਜਾਬੀ ਚ? ਇਹ ਕਹਿਣਾ ਕਿ ਮਜ਼ਮਤ ਕਰਦੇ ਨੇ। ਕਹਿ ਤੇਰੀ ਭੈਣ ਨੂੰ ਕੰਜਰਾ। ਨੋ ਆਈ ਕਹਿ ਤਾਂ ਸਹੀ ਬੀਬੀ। ਕਹਿ ਤੇਰੀ ਭੈਣ ਨੂੰ ਕੰਜਰਾ। ਨਾ ਨਾਜ਼ਰੀ ਨੇ ਕਹਿ ਸਿੱਖ ਸਕਦੀ ਸਾਰੀ ਉਮਰ ਕੁਝ ਕੱਖ ਵੀ ਨਹੀਂ ਸਕਦਾ। 2000 ਰੁਪਇਆ ਤੇਰੀ ਜੇਬ ਚੋਂ ਕਢਾਇਆ। ਮੈਂ ਕਢਾਇਆ ਅੱਜ 2000 ਰੁਪਇਆ ਦੀ ਜੇਬ ਚੋਂ ਅੱਜ। ਤੇ ਤੁਸੀਂ ਕਿਹਾ ਸੀ ਕਿ ਦੇ ਦੋ ਕੁਝ ਨਹੀਂ ਹੁੰਦਾ। ਮੈਂ ਕਿਹਾ ਓਕੇ ਨਹੀਂ ਕੁਝ ਮੈਂ ਨਹੀਂ ਤੇਰੇ ਹੁੰਦਾ ਤੇ ਕੋਲ ਮੈਂ ਦੇ ਮੰਗਿਆ ਦਿੰਦੀ ਨਹੀਂ, ਹਾਂ। ਕਢਾਇਆ ਵਾ। ਮੰਗਣ ਚ ਕਢਾਉਣ ਚ ਫਰਕ ਹੁੰਦਾ। ਤੁਸੀਂ ਕੀ ਕਿਹਾ ਸੀ? ਅਬੂ ਤੁਰਾਬ ਦਿੰਦਾ ਪਿਆ ਤੇ ਉਹਦੀ ਤੇ ਦੇਣ ਮੈਨੂੰ ਅੱਬੂ ਤੇਰੇ ਤੇਰਾ ਤੇ ਨਾਂ ਮਿਹਨਤ ਲੈ ਨਾ ਲਿਆ, ਕਰਨੀ ਅਗਲੇ ਪੜੇ। ਪੰਜਾਬੀ ਪੋਡਕਾਸਟ ਨੂੰ ਉਹਨੂੰ ਵੀ ਭਾਉਣਾ ਪੈਣਾ ਨਾਲ। ਨਹੀਂ ਕੈਂਸਲ। ਔਰ ਜਦੋਂ ਅਬੂ ਤਰਾਬ ਜਿੱਦਨ ਤੂੰ ਪੁੱਤ ਬਹਿ ਗਿਆ ਨਾ ਇੱਥੇ, ਜਾਂ ਤਾਂ ਤੂੰ ਲਿਪਸਟਿਕ ਲਾ ਕੇ ਬੈਠੇਗਾ, ਨਹੀਂ ਤਾਂ ਸਾਡੇ ਕੈਮਰੇ ਦੀ ਰੀਲ ਤੂੰ ਸਾੜ ਦੇਣੀ। ਮੈਨੂੰ ਪਤਾ ਮੈਨੂੰ। ਹਾਂ। ਅੱਛਾ
ਸਾਰੇ ਤੁਸੀਂ ਕਿਹਾ ਸੀ ਕਿ ਆਪਣਾ ਗੱਲ ਇਹ ਹੈਗੀ ਆ ਹੁਣ ਤੇਰੇ ਪੁੱਤ ਤੇ ਇੰਨੀ ਮਿਹਨਤ ਨਾ ਕਰਨੀ ਪਏ ਤੇ ਤੂੰ ਚੁੱਪ ਕਰਕੇ ਪੈਸੇ ਦੇ ਦੇ। ਤੁਸੀਂ ਇਹੀ ਕਿਹਾ ਸੀ, ਉਹਨੇ ਦਿੱਤੇ ਤੇ ਮੈਂ ਵੀ ਦੇ ਦਿੱਤੇ ਉਧਰ ਤੇ ਵੇਖ ਕੇ ਗੱਲ ਕੀ ਕਰ ਮੇਰੇ ਹੁਆ? ਨਾਲ ਕਿਉਂ ਵੇਖਦੀ ਉਧਰ ਵੇਖ ਉਧਰ ਵੇਖ ਤੂੰ ਗੱਲ ਉਹਦੇ ਨਾਲ ਕਰੀ ਜੇ ਵੇਖੀ ਇੱਧਰ ਜਾ ਹਾਂ ਹਾਂ ਇਦਾਂ ਗੱਲ ਆ ਰਿਫਲੈਕਟ ਐਕਸ਼ਨ ਉਧਰ ਵੇਖ ਉਧਰ ਤੇ ਬਸ ਇਹੀ ਗੱਲ ਸੀ। ਹਾਂ ਹੁਣ ਮਤਲਬ ਫਿਰ ਕੀ ਸਿੱਖਿਆ ਆਪਾਂ ਪੰਜਾਬੀ ਚ ਅੱਜ ਪੰਜਾਬੀ ਚ ਅਸੀਂ ਸਿੱਖਿਆ ਹੈ ਕਿ ਅਬੂਤਰ ਆਪ ਨੂੰ ਲਿਪਸਟਿਕ ਲਾ ਕੇ ਬਿਹਾਨਾ ਪਏਗਾ ਅਗਰ ਉਹਦਾ ਬਿਹਾਨਾ ਨਾਮ ਨਹੀਂ ਓਏ ਉਹ ਬਿਹਾਨਾ ਲਾਓ ਹਾਂ ਐਦਾਂ ਮੈਂ ਤੈਨੂੰ ਕਿਹਾ ਨੀ। ਬਾਬਾ ਇਹਨੂੰ ਘੱਟ ਹਿਸਾਬ ਚਾਹ ਬਣਾਈ ਜਾ ਰਹੀ ਹੈ। ਨੋ 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 ਆ ਮੇਰਾ ਕੱਪ ਫੇਰ ਭਰ ਗਿਆ ਕੀ ਠੁੱਕਾਂ ਦਿੱਤੀ ਜਾਨੀ ਹੈ ਬੀਬੀ ਸੁੱਤ ਦੀ ਮੈਂ ਕਹਾ ਜ਼ਿਆਦਾ ਹੋ ਜਾਏਗਾ। ਮੈਂ ਕਿਹਾ ਜ਼ਿਆਦਾ ਹੋ ਜਾਂਦਾ ਹੈ, ਕੁਛ ਨਹੀਂ ਪੀਣੇ ਹੁੰਦਾ। ਪੈਣੇ ਨੋ 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 ਓਏ ਚੁੱਕ ਲੋ ਯਾਰ ਉਹ ਚੱਲ ਬਾਬਾ ਕੋਈ ਨਹੀਂ ਥੋੜੀ ਜੀ ਹੈ ਇੰਨੀ ਦੀ ਖੈਰ। ਉਹ ਤੇਰਾ ਤੈਨੂੰ ਆਪਣਾ ਉਹ ਤੇਰਾ ਤੁਸੀਂ ਤੋਂ ਖੁਸ਼ ਹੋਣਾ ਚਾਹੀਦਾ ਤੈਨੂੰ ਸੀ ਕਿ ਬਲਗਮ ਵੀ ਆ ਉਹ ਬਾਬਾ ਮਲਾਈ ਵਾਲੀ नहीं ऐसा कुछ नहीं हुआ। ਮਲਾਈ ਵਾਲੀ ਚਾਹ ਤਾਂ ਹੈ ਹੀ ਆ ਨਹੀਂ ਬਾਬਾ ਮੇਰੀ ਗੱਲ ਸੁਣ ਜਿੰਨੀ ਵਧੀ ਹੈ ਨਾ ਉਨੀ ਇਹਦੇ ਵਾਸਤੇ ਛੱਡਦੀ ਹੈ। ਇਹ ਪੀਵੇ ਇਹ ਆਪੀ ਪੀਵੇ ਪੀਵੇ। ਯਾ ਹੱਦ ਹੋ ਗਈ ਮੈਂ ਲਓ ਜੀ, ਇਹਦਾ ਨਾਜ਼ਰੀਨ, ਆਪਣਾ ਇਹ- ਗੱਲ ਇਦਾਂ ਹੈਗੀ ਆ ਮੈਂ ਕੁਝ ਨਹੀਂ ਇਸ ਕੀਤਾ ਕਾਕੇ ਨੂੰ ਇਹੋ ਅਸੀਂ ਜਿਹਾ। permanent ਤੁਹਾਡੇ ਵਾਸਤੇ ਟ੍ਰੇਨਡ ਕਰ ਰਹੇ ਆ ਤੁਹਾਡੀ ਕਾਕੇ। ਐਂਟਰਟੇਨਮੈਂਟ ਵਾਸਤੇ ਇਨਫੋਰਮੇਸ਼ਨ ਵਾਸਤੇ ਕਿ ਇਹ ਬੱਚਾ ਜਿਹੜਾ ਇਹ ਕਾਕਾ ਜਿਹੜਾ ਹੈਗਾ ਵਾ ਇਹ ਪੂਰਾ ਪੰਜਾਬੀ ਮੁਟਿਆਰਾਂ ਵਾਲਾ ਆ ਕੇ ਤੇ ਸਕਰੀਨ ਦੀ ਰੌਣਕ ਬਣਿਆ ਕਰੇ। ਹੱਲੇ ਅੱਜ ਪਹਿਲਾ ਏਜੰਸੀ ਚਾਈਨਾ ਤੋਂ ਲਿਆਂਦਾ ਨਾ ਆਪਣਾ ਇੰਪੋਰਟ ਕੀਤਾ ਅਸੀਂ ਤੇ ਹੱਲੇ ਉਹਦੀ ਬੈਟਰੀ ਬੂਟਰੀ ਦੀ ਵਾਰੰਟੀ ਕੋਈ ਨਹੀਂ ਪਤਾ ਨਹੀਂ ਕਿਹੜੇ ਵੇਲੇ ਪਟਾਕਾ ਮਾਰ ਜਾਣੀ ਆ ਤੇ ਉਦਾਂ ਫਿਲਹਾਲ ਤੁਹਾਨੂੰ ਹਿਸਾਬ ਲੱਗ ਰਿਹਾ ਹੋਣਾ ਕਿ ਉਹਦਾ ਐਕਸੈਂਟ ਕਿਦਾਂ ਹੁੰਦਾ ਪਿਆ ਹੈਗਾ ਸੀਗਾ ਹੁੰਦਾ ਪਿਆ ਹੈਗੀ ਸੀਗਾ। ਹਾਂ ਕਹਿ ਨਾ ਤੇਰੀ ਭੈਣ ਨੂੰ ਕੰਜਰਾ ਨਹੀਂ ਇਹ ਨਹੀਂ ਕਹਿਣਾ ਮੈਂ। ਇਹ ਜਿੱਦਣ ਤੈਨੂੰ ਇਹ ਆਇਆ ਉਦੋਂ ਪੰਜਾਬੀਆਂ ਹੋਣੀਆਂ ਓਕੇ ਹਾਂ ਓਕੇ ਚੱਲ ਨਹੀਂ ਉਹ ਤੂੰ ਕਿਤੇ ਅੰਦਰੂਨੇ ਸ਼ੱਕਰਗੜ ਦੀ ਲੱਗਦੀ ਸ਼ਕਲੋਂ ਤਾਂ ਓਕੇ ਵੱਡੀ ਹੈਲਰੀ ਕਲਿੰਟਨ ਹਾਂ ਬਾਬਾ ਜੀ ਉਹਦੇ ਕੀ ਕਿਹਾ ਮੈਂ ਹੁਣ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਹਾਂ, ਤੁਸੀਂ ਤੇ ਕਹਿ ਵੀ ਸਕਦੇ। ਨਹੀਂ ਸਰ ਜੀ ਆਪਣਾ ਗੱਲ ਇਹ ਹੈਗੀ ਆ ਇੱਕ ਦਫਾ ਇਹ ਕਹਿ ਦੇਵੇ ਚੱਲ ਚਾਚਾ ਚੁੱਕ ਚਾਦਰ ਚੜੀ ਚੁੱਕਣ ਚਲੀਏ ਚੱਲ ਚਾਚਾ ਚੱਲ ਚਾਚਾ ਚੁੱਕ ਚਾਦਰ ਚੜੀ ਚੁੱਕਣ ਚਲੀਏ ਚਲੀ ਚੁੱਕਨ ਪਹਿਲੇ ਮੈਨੂੰ ਤਾਂ ਕਹਿ ਲੈਂਦੇ ਸਬਰ ਤਾਂ ਕਰ ਇੱਕ ਮਿੰਟ। ਚੱਲ ਚਾਚਾ ਚੁੱਕ ਚਾਦਰ ਚਰੀ ਚੁੱਕਣ ਚੱਲੀ। ਹਾਂ ਚੱਲ ਚਾਚਾ ਚੁੱਕ ਚਾਦਰ ਤੂੰ 2 ਚੱਲ। ਮਿੰਟ ਵੇਖ ਲੈ ਮੈਂ ਉਹਦੇ ਕੋਲ ਸਿੱਖ ਕੇ ਤੈਨੂੰ ਸਮਝਾਣਾ ਸੀ। ਓਕੇ ਓਕੇ ਦੱਸੋ ਜੀ। ਦੱਸੋ ਜੀ ਓਏ ਓ ਜੀ ਹਾਂ ਚੱਲ ਚਾਚਾ ਕਹਿ ਨਾ ਚੱਲ ਚੱਲ ਚਾਚਾ ਚਾਚਾ ਚੁੱਕ ਚਾਦਰ ਚੁੱਕ ਚਾਦਰ ਚਰੀ ਲੈਣ ਚੱਲੀਏ। ਜਿਹੜੀ ਚੈਰੀ ਚੁੱਕਣ ਹੈ ਲੈਣ ਚੁੱਕਣ ਚੱਲੀਏ। ਚੁੱਕਣ ਚੁੱਕਣ ਚੈਰੀ ਚੇਨ ਚੁੱਕਣ ਜਿਹੜੀ ਚੱਲੀਏ। ਚੁੱਕਣ ਚਗੜੀ ਚੱਲ ਚਾਚਾ ਚੁੱਕ ਚਾਦਰ ਚਰੀ ਚੁੱਕਣ ਚੱਲੀਏ। ਚੇਰੀ ਚਰੀ ਚੁੱਕਨ ਚਰੀ 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 ਛਲੀਆਂ ਨਹੀਂ ਚੇਰੀ ਹੁੰਦੀਆਂ। ਓਕੇ ਤੂੰ ਠੀਕ ਹੈ। ਚੱਲ ਝੂਠੀ ਚੱਲ ਚਾਚਾ ਨਾ। ਚੁੱਕ ਚਾਦਰ ਚਰੀ ਲੈਣ ਚਲੀਏ। ਨਾ ਚਰੀ ਚਰੀ ਚੁੱਕਨ ਚਲੀਏ। ਜਿੰਨੀ ਦੇਰ ਤੱਕ ਸਹੀ ਨਹੀਂ ਕਹਾਂਗੇ ਅਸੀਂ ਅੱਲਾਹ ਹਾਫਿਜ਼ ਨਹੀਂ ਕਹਿਣਾ ਸਬਸਕ੍ਰਾਈਬ ਚੱਲ ਨਹੀਂ ਚਾਚਾ ਚੁੱਕ ਚਾਦਰ ਚਰੀ ਚੱਕਨ ਚਲੀਏ। ਆਏ ਮੈਂ ਤੁਹਾਨੂੰ ਕਿਹਾ ਸੀ ਨਾ ਮੀਆਂ ਸਾਹਿਬ ਅੰਦਰੂਨੇ ਪੱਤੋ ਕੀ ਦੀ ਐਵੇਂ ਝੂਠਾ ਮੂਠਾ ਖੋਲ ਚੜਾਇਆ ਇਹਨੂੰ ਸਾਰਾ ਪਤਾ ਇਹਨੂੰ ਚਰੀ ਦਾ ਵੀ ਪਤਾ ਬਲਕਿ ਚਰੀ ਦੇ ਕੱਲੇ ਕੱਲੇ ਚਾਂਡੇ ਦਾ ਪਤਾ ਇਹਨੂੰ ਚੱਲ ਹੁਣ ਨਾਜ਼ਰੀਨ ਨੂੰ ਕਹਿ ਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ जी अगर आपको मेरी बातें पसंद आई ਬਾतें ਪਸੰਦ ਆਈ ਤੂੰ ਕੀਤੀ हालांकि ਤੁਹਾਨੂੰ ਅਗਰ ਮੇਰੀ ਗੱਲਾਂ ਪਸੰਦ ਆਈਆਂ ਨੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਮੇਰੀ ਵੀਡੀਓ ਤੇ ਲਾਈਕ ਕਰਕੇ ਵੀ ਕਮੈਂਟ ਕਰ ਦੇਣਾ ਮੇਰਾ ਨਾਮ ਤਾਂ ਕਿ ਇਹਨਾਂ ਨੂੰ ਤੂੰ ਪਤਾ ਚਾਹੁੰਦੀ ਲੱਗੇ ਕਿ ਤੈਨੂੰ ਕੋਈ- ਮੇਰੀ ਬਾਤ ਪਸੰਦ ਆਈ ਹੈ। ਤੂੰ ਚਾਹਨੀ ਕੋਈ ਸਬਸਕ੍ਰਾਈਬਰ ਨਾ ਵਧੇ ਸਾਡਾ ਨਹੀਂ ਜੀ ਵੱਧ ਜਾਤ ਸੀ। ਤੇ ਫਿਰ ਕਹਿ ਦੇ ਕਿ ਅਗਰ ਹਮਾਰੀ ਕਹਿ ਦੇ ਸਾਡੀ ਓਕੇ ਅਗਰ ਤੁਹਾਨੂੰ ਹਮਾਰੀ ਸਾਡੀ ਹੁੰਦੀ ਪੰਜਾਬੀ ਚ ਸਾਡੀ ਵੀ ਗੱਲ ਪਸੰਦ ਆਈ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਬੀਬੀ, ਲਿਓ। ਗੱਲ ਆ ਭਾਈ ਗੱਲ ਕਹਿ ਰ ਗੱਲ ਗੱਲ ਹੀ ਕਾ ਹੈ। ਤੂੰ ਉਹ ਅੰਗਰੇਜ਼ੀ ਦਾ ਲਫ਼ਜ਼ ਕੋ ਬੋਲਿਆ ਪਤਾ ਨਹੀਂ ਸਾਡੀ ਫਿਗਰ ਕੇ ਕੀ ਇਦਾਂ ਦਾ ਨਹੀਂ ਗੱਲ ਕਿਆ ਹੈ। ਸੌਰੀ ਨਹੀਂ ਨਾਜ਼ਰੀਨ ਗੱਲ ਤੂੰ ਮਾਰੀ ਕਿਆ ਹੈ? ਤੂੰ ਗੱਲ ਮਾਰੀ ਕਿਆ ਹੈ? ਨਾਜ਼ਰੀਨ ਇਹ ਕੰਮ ਠੀਕ ਨਹੀਂ ਹੋ ਰਿਹਾ ਸੀ ਹੁੰਦਾ ਪਿਆ ਹੈਗਾ ਸੀਗਾ ਹਾਂ ਹੁਣ ਦੁਬਾਰਾ ਸਬਸਕ੍ਰਾਈਬ ਕਰਾਓ नाजरीन अगर पंजाबी में अगर ਹਾਂ ਅਗਰ ਪੰਜਾਬੀ ਮੈਂ ਕੀ ਹੁੰਦਾ ਹੈਗਾ ਪਿਆ ਸੀਗਾ नाजरीन ਜੇ ਤੁਹਾਨੂੰ ਜੇ ਤੁਹਾਨੂੰ ਤੁਹਾਡੀ ਸਾਡੀ ਭੈਣ ਨੂੰ ਕੀ ਕਹਿਣਾ ਹੈ ਨਾਜ਼ਰੀਨ ਜੇ ਤੁਹਾਨੂੰ ਉਹ ਕਹਿੰਦੀ ਨਾਜ਼ਰੀਨ- ਤੁਹਾਡੀ ਭੈਣ ਨੂੰ ਕੀ ਕਹਿਣਾ ਹੈ ਕੀ ਕਹਿਣਾ ਹੈ ਤੇਰੀ ਭੈਣ ਨੂੰ ਕੰਜਰਾ नो आई ਨਾਜ਼ਰੀਨ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਨਾਜ਼ਰੀਨ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਪੋਡਕਾਸਟ। ਨਾ ਨਾਜ਼ਰੀਨ ਮਜ਼ਾ ਤੇ ਆਇਆ ਹੋਣਾ ਅੱਲਾ ਦੀ ਕਸਮ ਮੈਨੂੰ ਲੱਗਦਾ ਮੇਰੇ ਤੋਂ ਬਹੁਤੇ ਤੁਸੀਂ ਠੜਕੀਆਂ
ਕਿੱਦਾਂ ਉਦਾਂ ਦੀ ਨਜ਼ਰਾਂ ਚਕਾਈਆਂ ਇੱਧਰ ਚਾਚੇ ਦਾ ਕੋਈ ਪਤਾ ਨਹੀਂ ਵੀ ਦਾੜੀ ਚਿੱਟੀ ਆ ਕਾਲੀ ਆ ਕਿੱਥੇ ਪਿਛਲੀ ਵੀਡੀਓ 'ਚ ਮਾਰ ਕਮੈਂਟ ਬੇੜੇ ਕਰ ਕਰਤੇ ਚਾਚੇ ਦੇ ਚਾਚਾ ਬੋਲਦਾ ਨਹੀਂ ਸਹੀ ਚਾਚਾ ਦਾੜੀ ਚਿੱਟੀ ਕਾਲੀ ਹੈ ਮੀਆਂ ਸਾਹਿਬ ਦੇ ਡਰੈਸ ਤੇ ਕੋਈ ਕਮੈਂਟ ਨਹੀਂ ਅੱਜ ਸਾਰੇ ਅੱਖਾਂ ਪਾੜ ਇੱਧਰ ਠਰਕੀ ਪਹਿਲਾ ਪੋਰਸ਼ਨ ਸਿਰਫ ਜਿਹੜਾ ਮਜ਼ਮਤ ਵਾਲਾ ਮੈਂ ਤੁਹਾਡੀਆਂ ਅੱਖਾਂ 'ਚ ਹਯਾ ਦੇਖਿਆ ਭੋਲਾ ਉਸ ਤੋਂ ਬਾਅਦ ਤੁਸੀਂ ਵੀ ਅਸੀਂ ਆ ਮੈਂ ਹਿਸਾਬ ਲਾ ਲਿਆ ਚੈਨਲ ਸਬਸਕ੍ਰਾਈਬ ਪੁੱਤ ਕਰ ਦਿਓ ਬਹੁਤ ਸਵਾਦ ਆਏਗਾ ਤੁਹਾਨੂੰ ਇਨਸ਼ਾਅੱਲਾ ਹਾਜ਼ਰੀ ਦਿੰਦੇ ਰਹਾਂਗੇ ਅਸਲ ਦੇ ਵਿੱਚ ਦੂਸਰਾ ਮੈਂ ਤੁਹਾਨੂੰ ਰਿਕੁਐਸਟ ਸਾਰਿਆਂ ਨੂੰ ਇਹ ਕਰਨੀ ਸੀ ਮੇਰਾ ਬਹੁਤ ਪਿਆਰਾ ਪੋਤੇ ਮੀਆਂ ਮੁਨੱਵਰ ਇਕਬਾਲ ਇਸ ਦੀ ਵਾਲਦਾ ਸਾਹਿਬਾ ਦਾ ਇੰਤਕਾਲ ਹੋਇਆ ਤੁਹਾਨੂੰ ਇਸ ਕਰਕੇ ਸਾਡਾ ਸਪੇਸ ਬਹੁਤਾ ਪੈ ਗਿਆ ਪੁੱਤ ਸਾਡੀ ਮਾਂ ਜੀ ਉਹਨਾਂ ਦਾ ਇੰਤਕਾਲ ਹੋ ਗਿਆ ਤੁਸੀਂ ਸਾਰਿਆਂ ਨੇ ਫਾਤਿਹਾ ਪੜ੍ਹਨੀ ਉਹਨਾਂ ਦੀ ਬਖਸ਼ਿਸ਼ ਦੀ ਦੁਆ ਕਰਨੀ ਹੈ ਜਿੰਨੀਆਂ ਜ਼ਿਆਦਾ ਦੁਆਵਾਂ ਕਰੋਗੇ ਉਨੀਆਂ ਅੱਲਾਹ ਪਾਕ ਉਹਨਾਂ ਨੂੰ ਉੱਥੇ ਰਹਿਮਤਾਂ ਦੇਗਾ ਜਨਤਾਂ ਦੀਆਂ ਛਾਵਾਂ ਦੇਗਾ ਇਸ ਕਰਕੇ ਪੁੱਤ ਤੁਹਾਡਾ ਸਾਡਾ ਆਪਣਾ ਫਾਸਲਾ ਜ਼ਰਾ ਜ਼ਿਆਦਾ ਪੈ ਗਿਆ ਵਰਨਾ ਰੋਜ਼ ਨਹੀਂ ਤੇ ਦੂਸਰੇ ਤੀਸਰੇ ਦਿਹਾੜੇ ਤੋਂ ਅਸੀਂ ਤੁਹਾਨੂੰ ਤੰਗ ਕਰਨ ਆਉਂਦੇ ਰਹਾਂਗੇ ਸੈਂਪਲ ਅਸੀਂ ਨਵੇਂ ਇੱਕ ਅਬੂ ਤੁਰਾਬ ਵੀ ਲੈ ਕੇ ਆਵਾਂਗੇ ਅਗਲੀ ਦਫਾ ਤੁਹਾਨੂੰ ਵਿਖਾਣੇ ਇੱਕ ਆ ਤੁਸੀਂ ਵੇਖ ਲਿਆ ਤੇ ਮੀਆਂ ਮੁਨੱਵਰ ਇਕਬਾਲ ਪੁੱਤ ਕਰ ਲਾ ਮੇਰੀ ਵੱਲੋਂ ਤਾਂ ਸਬਸਕ੍ਰਾਈਬ ਵੀ ਲਾਈਕ ਵੀ ਲਵ ਯੂ ਵੀ ਤੇ ਸਾਰਾ ਕੁਝ ਬਸ ਇੰਨਾ ਕਾਫੀ ਹੈ ਮੇਰਾ ਖਿਆਲ ਅੱਜ ਤੇ ਇਨਸ਼ਾਅੱਲਾ ਅਸੀਂ ਅਗਲੇ ਪੋਡਕਾਸਟ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ ਤੇ ਮੇਰੇ ਖਿਆਲ ਆਪਾਂ ਇਕੱਠੇ ਤਿੰਨੇ ਜਾਣੇ ਰੱਬ ਰਾਖਾ ਕਹੀਏ ਤੇ ਜ਼ਰਾ ਪਤਾ ਲੱਗੇ ਕਿ ਕਿੱਦਾਂ ਦੀ ਪੰਜਾਬੀ ਦੀ ਆਵਾਜ਼ ਹੈ ਹਾਂਜੀ ਆਓ ਜੀ ਸਾਡੇ ਵੱਲੋਂ ਤੁਹਾਨੂੰ ਰੱਬ ਰੱਖ ਲੈ ਰੱਬ ਵੀ ਅੰਗਰੇਜ਼ੀ ਚ ਪਾਤਾ ਬੰਦ ਕਰੋ ਯਾਰ